आ तस्वीर तुहानूं हुण बिल्कुल एंबूलेंस के असीं बराबर जा रहे हैं और सरदार प्रकाश सिंह बादल होरां नूं एंबूलेंस दे विच लिजाया जा रहा है। मनप्रीत सिंह बादल उन्हां दे नाल ने, उन्हां दे पुत्र सुखबीर सिंह बादल नाल ने, बिक्रम सिंह मजीठिया नाल ने। तो ये तीनों जाने जिहड़े ने उस एंबूलेंस दे विच मौजूद ने। तुसीं देखो कि बिक्रम मजीठिया चंडीगढ़ तो लैके एंबूलेंस लगातार चला रहे हैं और उत्थों लैके इत्थों तक कंटीन्यूसली चल रहे हैं। किते उन्होंने रोक के मैं नहीं देखा कि किते उतरे होण ते 5 मिनट रुके होण, किते भी मैं नहीं देखा। सुखबीर सिंह बादल जिथे बैठे सी उस तरह वो बैठे हुए ने। ਤਾਂ ਇਹ ਲਗਾਤਾਰ ਜਿਹੜਾ ਹੈਗਾ ਕਾਫਲਾ ਅੱਗੇ ਚੱਲ ਰਿਹਾ। ਤਾਂ ਇੱਥੇ ਲੋਕ ਫਿਰ ਚਾਹਣ ਵਾਲੇ ਜਿਹੜੇ ਨੇ ਉਹ ਦੇਖੋ ਤੁਸੀਂ ਜਿਹੜੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਨੇ, ਤੁਹਾਨੂੰ ਉਹ ਤਸਵੀਰ ਦਿਖਾ ਦਿੰਨੇ ਆ। ਦੇਖੋ ਇੱਥੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਨੇ ਲੋਕ, ਇੱਥੇ ਇਕੱਠੇ ਹੋਏ ਨੇ ਲੋਕ। ਇੱਥੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਔਰ ਇੱਥੇ ਵੀ ਦੇਖੋ ਲੋਕ ਇਕੱਠੇ ਹੋਏ ਨੇ। ਜਿੱਥੇ ਕਿਤੇ ਵੀ ਰੁਕਦੇ ਨੇ ਲੋਕ ਉੱਥੇ ਹੀ ਰੁਕ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਨੇ। ਉਹ ਤਸਵੀਰ ਤੁਹਾਨੂੰ ਦੇਖੋ ਹਨੇਰਾ ਹੋ ਗਿਆ ਤਾਂ ਵੀ ਲੋਕ ਖੜੇ ਨੇ। ਉਹ ਤਸਵੀਰ ਆ ਜਿਹੜੀ ਉਹ ਤੁਹਾਨੂੰ ਦਿਖਾ ਰਹੇ ਆ। ਤੇ ਸਾਹਮਣੇ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲਿਜਾਇਆ ਜਾ ਰਿਹਾ ਔਰ ਇਹ ਤਸਵੀਰ ਹੈ ਐਂਬੂਲੈਂਸ ਜਿਹੜੀ ਉਹ ਖੜੀ ਹੈ। ਇੱਧਰ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਵੀ ਮੌਜੂਦ ਨੇ। ਹਰ ਜਗ੍ਹਾ ਤੇ ਇਹ ਲੋਕ ਜਿੱਥੇ ਜਿੱਥੇ ਪਿੰਡ ਆਉਂਦਾ, ਸ਼ਹਿਰ ਆਉਂਦਾ, ਹਰ ਜਗ੍ਹਾ ਤੇ ਇਹ ਲੋਕ ਮੌਜੂਦ ਹੁੰਦੇ ਨੇ। ਤੁਸੀਂ ਦੇਖੋ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਨੇ ਅੱਗੇ। ਜਿਹੜੇ ਵੀ ਲੋਕ ਉਹਨਾਂ ਨੂੰ ਮਿਲ ਰਹੇ ਨੇ ਇੱਥੇ ਉਹ ਸਾਰਿਆਂ ਨੂੰ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਕਿ ਉਹ ਸਰਦਾਰ ਬਾਦਲ ਹੋਰਾਂ ਦੀ ਇਸ ਅੰਤਿਮ ਵਿਦਾਈ ਵੇਲੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇੱਥੇ ਆਏ ਨੇ। ਤਾਂ ਇੱਥੋਂ ਪਤਾ ਲੱਗਦਾ ਹੈ ਕਿ ਕਿੰਨਾ ਕੁ ਲੋਕ ਚਾਹੁੰਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਔਰ ਇਹ ਆਖਰੀ ਸਫ਼ਰ ਉਹਨਾਂ ਦਾ ਇਸ ਐਂਬੂਲੈਂਸ ਦੇ ਵਿੱਚ ਤੈਅ ਹੋ ਰਿਹਾ। ਤਾਂ ਇਸ ਐਂਬੂਲੈਂਸ ਦੇ ਵਿੱਚ ਲਿਜਾਇਆ ਜਾ ਰਿਹਾ ਔਰ ਇੱਕ ਤੋਂ ਬਾਅਦ ਇੱਕ ਲਗਾਤਾਰ ਥਾਵਾਂ ਤੇ ਜਿਹੜਾ ਇਹ ਕਾਫਲਾ ਰੁਕਦਾ, ਇਹ ਪੜਾਅ ਜਿਹੜਾ ਉਹ ਰੁਕਦਾ ਔਰ ਤਸਵੀਰਾਂ ਤੁਹਾਡੇ ਸਾਹਮਣੇ ਨੇ। ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ ਤੁਹਾਨੂੰ ਹਰ ਤਸਵੀਰ ਦਿਖਾਉਣ ਦੀ। ਤਾਂ ਇੱਕ ਵਾਰ ਫਿਰ ਤੋਂ ਕਾਫਲਾ ਜਿਹੜਾ ਉਹ ਰਵਾਨਾ ਹੋਇਆ। ਇਸ ਤੋਂ ਅੱਗੇ ਹੁਣ ਹੋਰ ਵੀ ਜਿਹੜਾ ਵੀ ਕੋਈ ਪਿੰਡ ਆਏਗਾ, ਸ਼ਹਿਰ ਆਏਗਾ, ਹਰ ਜਗ੍ਹਾ ਤੇ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਇਹ ਕਾਫਲਾ ਰੁਕੇਗਾ। ਉਹ ਕਿਉਂਕਿ ਹਰ ਜਗ੍ਹਾ ਤੇ ਲੋਕ ਖੜੇ ਹੁੰਦੇ ਨੇ, ਲੋਕ ਮੌਜੂਦ ਹੁੰਦੇ ਨੇ। ਤਾਂ ਅਜਿਹੇ ਦੇ ਵਿੱਚ ਇਹ ਕਾਫਲਾ ਰੋਕਿਆ ਜਾਂਦਾ ਹੈ ਕਿਉਂਕਿ ਜਿਹੜੇ ਲੋਕ ਇੰਤਜ਼ਾਰ ਕਰ ਰਹੇ ਨੇ ਕਈ ਘੰਟਿਆਂ ਤੋਂ, ਤਾਂ ਉਹਨਾਂ ਨੂੰ ਇਹ ਨਾ ਲੱਗੇ ਕਿ ਜਿਸ ਮਹਿਬੂਬ ਆਗੂ ਨੂੰ ਅਸੀਂ ਉਡੀਕ ਰਹੇ ਸੀ, ਜਿਸ ਨੂੰ ਆਖਰੀ ਸਮੇਂ ਅਸੀਂ ਸ਼ਰਧਾਂਜਲੀ ਦੇਣਾ ਚਾਹੁੰਦੇ ਸੀ, ਉਸ ਨੂੰ ਅਸੀਂ ਸ਼ਰਧਾਂਜਲੀ ਨਹੀਂ ਦੇ ਸਕੇ। ਤੇ ਇਸ ਕਰਕੇ ਕਿਸੇ ਦੇ ਮਨ ਦੇ ਵਿੱਚ ਤਾਂਘ ਨਾ ਰਹਿ ਜਾਵੇ। ਤਾਂ ਸਭ ਬੇਸ਼ੱਕ ਹਨੇਰਾ ਹੋ ਗਿਆ। ਤੁਸੀਂ ਦੇਖੋ ਕਿ ਕਰੀਬ ਹਨੇਰਾ ਜਿਹੜਾ ਹੋ ਚੁੱਕਿਆ। ਲਾਈਟਾਂ ਜਗ ਰਹੀਆਂ ਨੇ, ਸਟਰੀਟ ਲਾਈਟਾਂ ਸੜਕ ਤੇ ਜਗ ਪਈਆਂ ਨੇ ਔਰ ਗੱਡੀਆਂ ਦੀਆਂ ਲਾਈਟਾਂ ਜਗ ਪਈਆਂ ਨੇ। ਤਾਂ ਹਲੇ ਬਾਦਲ ਪਿੰਡ ਦੂਰ ਹੈ। ਹਲੇ ਦੇਖੋ ਬਠਿੰਡੇ ਤੋਂ ਬਾਅਦ ਕਈ ਪਿੰਡ ਆਉਣੇ ਨੇ, ਬਾਦਲ ਪਿੰਡ ਫੇਰ ਜਾ ਕੇ ਆਉਣਾ। ਤਾਂ ਹਲੇ ਟਾਈਮ ਲੱਗਣਾ ਔਰ ਹਜੇ ਕਾਫੀ ਟਾਈਮ ਆ ਜਿਹੜਾ ਉਹ ਲੱਗ ਸਕਦਾ ਹੈ ਕਿਉਂਕਿ ਰੁਕਦੇ ਰੁਕਾਉਂਦੇ ਹੌਲੀ ਹੌਲੀ ਖੜਦੇ ਖੜਾਉਂਦੇ ਜਿਹੜਾ ਹੈਗਾ ਅੱਗੇ ਜਿਹੜਾ ਵੱਧ ਰਿਹਾ ਇਹ ਕਾਫਲਾ। ਜਿਸ ਕਾਫਲੇ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲਿਜਾਇਆ ਜਾ ਰਿਹਾ, ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਜਾਇਆ ਜਾ ਰਿਹਾ। ਇਹ ਐਂਬੂਲੈਂਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ। ਇਸ ਐਂਬੂਲੈਂਸ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਬਿਕਰਮ ਮਜੀਠੀਆ ਇਸ ਐਂਬੂਲੈਂਸ ਨੂੰ ਚਲਾ ਰਹੇ ਨੇ। ਤੁਸੀਂ ਦੇਖੋ ਵੀ ਦੁਪਹਿਰ ਤੋਂ ਲੈ ਕੇ ਹੁਣ ਤੱਕ ਬਿਕਰਮ ਮਜੀਠੀਆ ਇਸੇ ਤਰ੍ਹਾਂ ਇਸ ਐਂਬੂਲੈਂਸ ਨੂੰ ਚਲਾ ਰਹੇ ਨੇ। ਇਹ ਬਿਕਰਮ ਮਜੀਠੀਆ ਦੀ ਤਸਵੀਰ ਹੈ ਜਿਹੜੀ ਤੁਸੀਂ ਦੇਖ ਰਹੇ ਹੋ। ਹੋਏ ਨੇ ਤਾਂ ਜਗ੍ਹਾ ਜਗ੍ਹਾ ਤੇ ਰੁਕਣਾ ਪੈਂਦਾ ਹੈ, ਕਾਫਲਾ ਜਗ੍ਹਾ ਜਗ੍ਹਾ ਤੇ ਰੁਕਦਾ। ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ। ਰਾਮਪੁਰਾ ਫੂਲ ਕ੍ਰੋਸ ਕਰਕੇ ਅੱਗੇ ਜਿਹੜਾ ਟੋਲ ਨਾਕਾ, ਜਿਹੜਾ ਟੋਲ ਟੈਕਸ ਕ੍ਰੋਸ ਕੀਤਾ ਤਾਂ ਉਸ ਤੋਂ ਅੱਗੇ ਦੇਖੋ ਕਿਵੇਂ ਇੱਥੇ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਇਹ ਗੱਡੀਆਂ ਦਾ ਕਾਫਲਾ ਜਿਹੜਾ ਉਹ ਨਜ਼ਰ ਆਏਗਾ ਕਿਉਂਕਿ ਇੱਥੇ ਵੀ ਲੱਗਦਾ ਹੈ ਕਿ ਅੱਗੇ ਜ਼ਰੂਰ ਸੰਗਤ ਮੌਜੂਦ ਹੋਏਗੀ। ਤਾਂ ਜਗ੍ਹਾ ਜਗ੍ਹਾ ਤੇ ਜਿਹੜਾ ਹੈਗਾ ਇਸ ਅੰਤਿਮ ਯਾਤਰਾ ਕਹਿ ਲਈਏ ਕਿਉਂਕਿ ਅੱਜ ਚੰਡੀਗੜ੍ਹ ਤੋਂ ਬਾਦਲ ਪਿੰਡ ਦੇ ਲਈ ਜਿਹੜੀ ਉਹਨਾਂ ਦੀ ਕਹਿ ਸਕਦੇ ਹਾਂ ਕਿ ਆਖਰੀ
ਯਾਤਰਾ ਜਿਹੜੀ ਹੈ ਅੱਜ ਉਹਨਾਂ ਦੇ ਜੱਦੀ ਪਿੰਡ ਜਿਹੜੇ ਲਿਜਾਇਆ ਜਾ ਰਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਕਿਉਂਕਿ ਕੱਲ ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ। ਕੱਲ ਦੁਪਹਿਰ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਉਹਨਾਂ ਦੇ ਖੇਤ ਦੇ ਵਿੱਚ ਕੀਤਾ ਜਾਣਾ। ਤਾਂ ਅੱਜ ਚੰਡੀਗੜ੍ਹ ਤੋਂ ਬਾਦਲ ਪਿੰਡ ਦੇ ਲਈ ਰਵਾਨਾ ਹੋਏ ਨੇ। ਤਾਂ ਦੇਖੋ ਹਾਲਾਂਕਿ ਕਿੰਨੇ ਘੰਟੇ ਹੋ ਚੁੱਕੇ ਨੇ, ਕਿੰਨਾ ਸਮਾਂ ਹੋ ਚੁੱਕਿਆ, ਪਰ ਬਾਵਜੂਦ ਇਸ ਦੇ ਤੁਸੀਂ ਇਹ ਦੇਖੋ ਕਿ ਕਿੰਨਾ ਸਮਾਂ ਲੱਗ ਰਿਹਾ ਹੈ। ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ, ਜਗ੍ਹਾ ਜਗ੍ਹਾ ਤੇ ਰੁਕਣਾ ਪੈਂਦਾ, ਜਗ੍ਹਾ ਜਗ੍ਹਾ ਤੇ, ਕਿਉਂਕਿ ਜਿਹੜੇ ਲੋਕ ਚਾਹੁਣ ਵਾਲੇ ਨੇ, ਜਿਸ ਤਰ੍ਹਾਂ ਪਿੱਛੇ ਅਸੀਂ ਕਰੀਬ 6 ਵਜੇ ਇੱਕ ਜਗ੍ਹਾ ਤੋਂ ਜਿੱਥੋਂ ਲਾਈਵ ਦੇ ਰਹੇ ਸੀ, ਤਾਂ ਉੱਥੇ ਉਹਨਾਂ ਲੋਕਾਂ ਨੇ ਦੱਸਿਆ ਸੀ ਕਿ ਉਹ ਦੁਪਹਿਰ 2 ਵਜੇ ਤੋਂ ਖੜੇ ਸੀ। ਤੁਸੀਂ ਦੇਖੋ ਵੀ ਜਿਹੜੇ 4 ਘੰਟੇ ਤੋਂ ਲੋਕ ਉੱਥੇ ਖੜੇ ਸੀ, ਤਾਂ ਉਹਨਾਂ ਦੇ ਵਿੱਚ ਕਿੰਨਾ ਸਨੇਹ ਹੋਵੇਗਾ, ਕਿੰਨਾ ਪਿਆਰ ਹੋਵੇਗਾ, ਕਿੰਨੀ ਮੁਹੱਬਤ ਹੋਵੇਗੀ ਆਪਣੇ ਉਸ ਆਗੂ ਨੂੰ ਲੈ ਕੇ। ਤਾਂ ਜਿਹੜੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਉਡੀਕ ਰਹੇ ਸੀ। ਤਾਂ ਇਹ ਇਕੱਲਾ ਉਹਨਾਂ ਦਾ ਇਕੱਲਿਆਂ ਦੀ ਗੱਲ ਨਹੀਂ, ਇਹ ਜਗ੍ਹਾ ਜਗ੍ਹਾ ਤੇ ਜਿੱਥੇ ਜਿੱਥੇ ਵੀ ਲੋਕ ਖੜੇ ਨੇ, ਉਹ ਇਸੇ ਤਰ੍ਹਾਂ ਖੜੇ ਨੇ 4-4 ਘੰਟੇ ਤੋਂ, ਜਿਹੜੇ ਉਡੀਕ ਰਹੇ ਨੇ ਕਿ ਕਾਫਲਾ ਆਏਗਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਦੇਹ ਹੈ ਉਸ ਨੂੰ ਲੈ ਕੇ ਲੰਘਣਗੇ। ਤਾਂ ਇਹ ਸਾਹਮਣੇ ਐਂਬੂਲੈਂਸ ਜਾ ਰਹੀ ਹੈ ਔਰ ਉਸ ਐਂਬੂਲੈਂਸ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲਿਜਾਇਆ ਜਾ ਰਿਹਾ। ਹਾਲਾਂਕਿ ਅਸੀਂ ਦੂਜੇ ਪਾਸੇ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਉਹ ਤਸਵੀਰ ਵੀ ਲਗਾਤਾਰ ਅਸੀਂ ਉਹ ਤਸਵੀਰਾਂ ਦਿਖਾ ਰਹੇ ਹਾਂ, ਕਿਉਂਕਿ ਹਨੇਰਾ ਹੋ ਗਿਆ, ਲਾਈਟਾਂ ਜਗ ਪਈਆਂ ਔਰ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਹਲੇ ਦੇਖੋ 2 ਘੰਟੇ ਤੋਂ ਲੱਗਦਾ ਕਿ ਵੱਧ ਸਮਾਂ ਲੱਗ ਜਾਏਗਾ। ਹਲੇ ਅੱਗੇ ਬਠਿੰਡਾ ਦੇ ਵਿੱਚ ਲੱਗਦਾ ਕਿ ਕਾਫੀ ਗਿਣਤੀ ਦੇ ਵਿੱਚ ਲੋਕ ਜਿਹੜੇ ਇਕੱਠੇ ਹੋਣਗੇ। ਫਿਰ ਪਿੰਡ ਪਹੁੰਚਣ ਤੱਕ ਜਿਹੜੇ ਰਸਤੇ ਦੇ ਵਿੱਚ ਕਈ ਪਿੰਡ ਆਉਂਦੇ ਨੇ, ਕਿਉਂਕਿ ਚਾਹੇ ਕੋਈ ਪਿੰਡ ਆਇਆ, ਚਾਹੇ ਕੋਈ ਕਸਬਾ ਆਇਆ, ਚਾਹੇ ਕੋਈ ਸ਼ਹਿਰ ਆਇਆ, ਕੋਈ ਐਸੀ ਜਗ੍ਹਾ ਨਹੀਂ ਆਈ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਲੋਕ ਇਕੱਠੇ ਨਾ ਖੜੇ ਹੋਣ। ਹਰ ਜਗ੍ਹਾ ਤੇ ਲੋਕ ਇਕੱਠੇ ਹੋਏ ਸੀ, ਹਰ ਜਗ੍ਹਾ ਤੇ ਲੋਕ ਇਕੱਠੇ ਹੋ ਕੇ ਖੜੇ ਸੀ। ਤਾਂ ਇਸ ਕਰਕੇ ਹਰ ਜਗ੍ਹਾ ਤੇ ਰੁਕਣਾ ਪੈਂਦਾ, ਹਰ ਜਗ੍ਹਾ ਤੇ ਉਹਨਾਂ ਨੂੰ ਮਿਲਣਾ ਪੈਂਦਾ। ਜਿਹੜੇ ਸਨੇਹੀ ਨੇ, ਜਿਹੜੇ ਚਾਹੁਣ ਵਾਲੇ ਨੇ, ਪਿਆਰ ਕਰਨ ਵਾਲੇ ਨੇ, ਉਹਨਾਂ ਨੂੰ ਮਿਲਿਆ ਜਾਂਦਾ। ਉਹਨਾਂ ਦਾ ਜਿਹੜਾ ਉਹਨਾਂ ਦੀ ਸ਼ਰਧਾਂਜਲੀ ਹੈ ਉਹ ਜਿਹੜਾ ਹੈਗਾ ਉਹ ਦਿੰਦੇ ਨੇ। ਤਾਂ ਇਹ ਐਂਬੂਲੈਂਸ ਹੈ ਜਿਹੜੀ ਆ ਤਸਵੀਰ ਤੁਹਾਨੂੰ ਹੁਣ ਬਿਲਕੁਲ ਐਂਬੂਲੈਂਸ ਦੇ ਅਸੀਂ ਬਰਾਬਰ ਜਾ ਰਹੇ ਹਾਂ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਐਂਬੂਲੈਂਸ ਦੇ ਵਿੱਚ ਲਿਜਾਇਆ ਜਾ ਰਿਹਾ। ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਨਾਲ ਨੇ, ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲ ਨੇ, ਵਿਕਰਮ ਸਿੰਘ ਮਜੀਠੀਆ ਨਾਲ ਨੇ। ਤਾਂ ਇਹ ਤਿੰਨੋਂ ਜਾਣੇ ਜਿਹੜੇ ਨੇ ਉਸ ਐਂਬੂਲੈਂਸ ਦੇ ਵਿੱਚ ਮੌਜੂਦ ਨੇ। ਤੁਸੀਂ ਦੇਖੋ ਕਿ ਵਿਕਰਮ ਮਜੀਠੀਆ ਚੰਡੀਗੜ੍ਹ ਤੋਂ ਲੈ ਕੇ ਐਂਬੂਲੈਂਸ ਲਗਾਤਾਰ ਚਲਾ ਰਹੇ ਨੇ ਔਰ ਉੱਥੋਂ ਲੈ ਕੇ ਇੱਥੋਂ ਤੱਕ ਕੰਟੀਨਿਊਸਲੀ ਚੱਲ ਰਹੇ ਨੇ। ਕਿਤੇ ਉਹਨਾਂ ਨੇ ਰੋਕ ਕੇ ਮੈਂ ਨਹੀਂ ਦੇਖਿਆ ਕਿ ਉਹ ਕਿਤੇ ਉਤਰੇ ਹੋਣ ਤੇ 5 ਮਿੰਟ ਰੁਕੇ ਹੋਣ, ਕਿਤੇ ਵੀ ਮੈਂ ਨਹੀਂ ਦੇਖਿਆ। ਸੁਖਬੀਰ ਸਿੰਘ ਬਾਦਲ ਜਿੱਥੇ ਬੈਠੇ ਸੀ ਉਸੇ ਤਰ੍ਹਾਂ ਉਹ ਬੈਠੇ ਹੋਏ ਨੇ। ਤਾਂ ਇਹ ਲਗਾਤਾਰ ਜਿਹੜਾ ਹੈਗਾ ਕਾਫਲਾ ਅੱਗੇ ਚੱਲ ਰਿਹਾ। ਤਾਂ ਇੱਥੇ ਲੋਕ ਫਿਰ ਚਾਹੁਣ ਵਾਲੇ ਜਿਹੜੇ ਨੇ ਉਹ ਦੇਖੋ ਤੁਸੀਂ ਜਿਹੜੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਨੇ, ਤੁਹਾਨੂੰ ਉਹ ਤਸਵੀਰ ਦਿਖਾ ਦਿੰਦੇ ਆ। ਦੇਖੋ ਇੱਥੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਨੇ ਲੋਕ, ਇੱਥੇ ਇਕੱਠੇ ਹੋਏ ਨੇ ਲੋਕ। ਇੱਥੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਔਰ ਇੱਥੇ ਵੀ ਦੇਖੋ ਲੋਕ ਇਕੱਠੇ ਹੋਏ ਨੇ। ਜਿੱਥੇ ਕਿਤੇ ਵੀ ਰੁਕਦੇ ਨੇ ਲੋਕ, ਉੱਥੇ ਹੀ ਰੁਕ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਨੇ। ਉਹ ਤਸਵੀਰ ਤੁਹਾਨੂੰ ਦੇਖੋ, ਹਨੇਰਾ ਹੋ ਗਿਆ ਤਾਂ ਵੀ ਲੋਕ ਖੜੇ ਨੇ। ਉਹ ਤਸਵੀਰ ਆ ਜਿਹੜੀ ਉਹ ਤੁਹਾਨੂੰ ਦਿਖਾ ਰਹੇ ਆ। ਤੇ ਸਾਹਮਣੇ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲਿਜਾਇਆ ਜਾ ਰਿਹਾ ਔਰ ਇਹ ਤਸਵੀਰ ਹੈ ਐਂਬੂਲੈਂਸ ਜਿਹੜੀ ਉਹ ਖੜੀ ਹੈ। ਇੱਧਰ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਵੀ ਮੌਜੂਦ ਨੇ। ਹਰ ਜਗ੍ਹਾ ਤੇ ਇਹ ਲੋਕ ਜਿੱਥੇ ਜਿੱਥੇ ਪਿੰਡ ਆਉਂਦਾ, ਸ਼ਹਿਰ ਆਉਂਦਾ, ਹਰ ਜਗ੍ਹਾ ਤੇ ਇਹ ਲੋਕ ਮੌਜੂਦ ਹੁੰਦੇ ਨੇ। ਤੁਸੀਂ ਦੇਖੋ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਨੇ ਅੱਗੇ, ਜਿਹੜੇ ਵੀ ਲੋਕ ਉਹਨਾਂ ਨੂੰ ਮਿਲ ਰਹੇ ਨੇ ਇੱਥੇ, ਉਹ ਸਾਰਿਆਂ ਨੂੰ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਕਿ ਉਹ ਸਰਦਾਰ ਬਾਦਲ ਹੋਰਾਂ ਦੀ ਇਸ ਅੰਤਿਮ ਵਿਦਾਈ ਵੇਲੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇੱਥੇ ਆਏ ਨੇ। ਤਾਂ ਇੱਥੋਂ ਪਤਾ ਲੱਗਦਾ ਹੈ ਕਿ ਕਿੰਨਾ ਕੁ ਲੋਕ ਚਾਹੁੰਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਔਰ ਇਹ ਆਖਰੀ ਸਫ਼ਰ ਉਹਨਾਂ ਦਾ ਇਸ ਐਂਬੂਲੈਂਸ ਦੇ ਵਿੱਚ ਤੈਅ ਹੋ ਰਿਹਾ। ਤਾਂ ਇਸ ਐਂਬੂਲੈਂਸ ਦੇ ਵਿੱਚ ਲਿਜਾਇਆ ਜਾ ਰਿਹਾ ਔਰ ਇੱਕ ਤੋਂ ਬਾਅਦ ਇੱਕ ਲਗਾਤਾਰ ਥਾਵਾਂ ਤੇ ਜਿਹੜਾ ਇਹ ਕਾਫਲਾ ਰੁਕਦਾ। ਇਹ ਪੜਾਅ ਜਿਹੜਾ
ਉਹ ਰੁਕਦਾ ਹੈ ਔਰ ਤਸਵੀਰਾਂ ਤੁਹਾਡੇ ਸਾਹਮਣੇ ਨੇ। ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ ਤੁਹਾਨੂੰ ਹਰ ਤਸਵੀਰ ਦਿਖਾਉਣ ਦੀ। ਤਾਂ ਇੱਕ ਵਾਰ ਫਿਰ ਤੋਂ ਕਾਫਲਾ ਜਿਹੜਾ ਉਹ ਰਵਾਨਾ ਹੋਇਆ। ਇਸ ਤੋਂ ਅੱਗੇ ਹੁਣ ਹੋਰ ਵੀ ਜਿਹੜਾ ਵੀ ਕੋਈ ਪਿੰਡ ਆਏਗਾ, ਸ਼ਹਿਰ ਆਏਗਾ, ਹਰ ਜਗ੍ਹਾ ਤੇ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਇਹ ਕਾਫਲਾ ਰੁਕੇਗਾ। ਉਹ ਕਿਉਂਕਿ ਹਰ ਜਗ੍ਹਾ ਤੇ ਲੋਕ ਖੜੇ ਹੁੰਦੇ ਨੇ, ਲੋਕ ਮੌਜੂਦ ਹੁੰਦੇ ਨੇ। ਤਾਂ ਅਜਿਹੇ ਦੇ ਵਿੱਚ ਇਹ ਕਾਫਲਾ ਰੋਕਿਆ ਜਾਂਦਾ ਹੈ ਕਿਉਂਕਿ ਜਿਹੜੇ ਲੋਕ ਇੰਤਜ਼ਾਰ ਕਰ ਰਹੇ ਨੇ ਕਈ ਘੰਟਿਆਂ ਤੋਂ, ਤਾਂ ਉਹਨਾਂ ਨੂੰ ਇਹ ਨਾ ਲੱਗੇ ਕਿ ਜਿਸ ਮਹਿਬੂਬ ਆਗੂ ਨੂੰ ਅਸੀਂ ਉਡੀਕ ਰਹੇ ਸੀ, ਜਿਸ ਨੂੰ ਆਖਰੀ ਸਮੇਂ ਅਸੀਂ ਸ਼ਰਧਾਂਜਲੀ ਦੇਣਾ ਚਾਹੁੰਦੇ ਸੀ, ਉਸ ਨੂੰ ਅਸੀਂ ਸ਼ਰਧਾਂਜਲੀ ਨਹੀਂ ਦੇ ਸਕੇ। ਤੇ ਇਸ ਕਰਕੇ ਕਿਸੇ ਦੇ ਮਨ ਦੇ ਵਿੱਚ ਤਾਂਘ ਨਾ ਰਹਿ ਜਾਵੇ। ਤਾਂ ਸਭ ਬੇਸ਼ੱਕ ਹਨੇਰਾ ਹੋ ਗਿਆ, ਤੁਸੀਂ ਦੇਖੋ ਕਿ ਕਰੀਬ ਹਨੇਰਾ ਜਿਹੜਾ ਹੋ ਚੁੱਕਿਆ। ਲਾਈਟਾਂ ਜਗ ਰਹੀਆਂ ਨੇ, ਸਟਰੀਟ ਲਾਈਟਾਂ ਸੜਕ ਤੇ ਜਗ ਪਈਆਂ ਨੇ ਔਰ ਗੱਡੀਆਂ ਦੀਆਂ ਲਾਈਟਾਂ ਜਗ ਪਈਆਂ ਨੇ। ਤਾਂ ਹਲੇ ਬਾਦਲ ਪਿੰਡ ਦੂਰ ਹੈ। ਹਲੇ ਦੇਖੋ ਬਠਿੰਡੇ ਤੋਂ ਬਾਅਦ ਕਈ ਪਿੰਡ ਆਉਣੇ ਨੇ, ਬਾਦਲ ਪਿੰਡ ਫਿਰ ਜਾ ਕੇ ਆਉਣਾ, ਤਾਂ ਹਲੇ ਟਾਈਮ ਲੱਗਣਾ ਔਰ ਹਜੇ ਕਾਫੀ ਟਾਈਮ ਆ ਜਿਹੜਾ ਉਹ ਲੱਗ ਸਕਦਾ ਹੈ ਕਿਉਂਕਿ ਰੁਕਦੇ ਰੁਕਾਉਂਦੇ ਹੌਲੀ ਖੜਦੇ ਖੜਾਉਂਦੇ ਜਿਹੜਾ ਹੈਗਾ ਅੱਗੇ ਜਿਹੜਾ ਵੱਧ ਰਿਹਾ ਇਹ ਕਾਫਲਾ, ਜਿਸ ਕਾਫਲੇ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲਿਜਾਇਆ ਜਾ ਰਿਹਾ, ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਜਾਇਆ ਜਾ ਰਿਹਾ। ਇਹ ਐਂਬੂਲੈਂਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ। ਇਸ ਐਂਬੂਲੈਂਸ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਵਿਕਰਮ ਮਜੀਠੀਆ ਇਸ ਐਂਬੂਲੈਂਸ ਦੁਪਹਿਰ ਤੋਂ ਲੈ ਕੇ ਹੁਣ ਤੱਕ ਵਿਕਰਮ ਮਜੀਠੀਆ ਇਸੇ ਤਰ੍ਹਾਂ ਇਸ ਐਂਬੂਲੈਂਸ ਨੂੰ ਚਲਾ ਰਹੇ ਨੇ। ਵਿਕਰਮ ਮਜੀਠੀਆ ਦੀ ਤਸਵੀਰ ਹੈ ਜਿਹੜੀ ਤੁਸੀਂ ਦੇਖ ਰਹੇ ਹੋ। ਹੋਏ ਨੇ ਤਾਂ ਜਗ੍ਹਾ ਤੇ ਰੁਕਣਾ ਪੈਂਦਾ ਹੈ, ਕਾਫਲਾ ਜਗ੍ਹਾ ਤੇ ਰੁਕਦਾ। ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ। ਰਾਮਪੁਰਾ ਫੂਲ ਕ੍ਰੋਸ ਕਰਕੇ ਅੱਗੇ ਜਿਹੜਾ ਟੋਲ ਨਾਕਾ, ਜਿਹੜਾ ਟੋਲ ਟੈਕਸ ਕ੍ਰੋਸ ਕੀਤਾ ਹੈ, ਤਾਂ ਉਸ ਤੋਂ ਅੱਗੇ ਦੇਖੋ ਕਿਵੇਂ ਇੱਥੇ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਇਹ ਗੱਡੀਆਂ ਦਾ ਕਾਫਲਾ ਜਿਹੜਾ ਉਹ ਨਜ਼ਰ ਆਏਗਾ ਕਿਉਂਕਿ ਇੱਥੇ ਵੀ ਲੱਗਦਾ ਹੈ ਕਿ ਅੱਗੇ ਜ਼ਰੂਰ ਸੰਗਤ ਮੌਜੂਦ ਹੋਏਗੀ। ਜਗ੍ਹਾ ਤੇ ਜਿਹੜਾ ਹੈਗਾ ਇਸ ਅੰਤਿਮ ਯਾਤਰਾ ਕਹਿ ਲਈਏ ਕਿਉਂਕਿ ਅੱਜ ਚੰਡੀਗੜ੍ਹ ਤੋਂ ਬਾਦਲ ਪਿੰਡ ਦੇ ਲਈ ਜਿਹੜੀ ਉਹਨਾਂ ਦੀ ਕਹਿ ਸਕਦੇ ਹਾਂ ਕਿ ਆਖਰੀ ਯਾਤਰਾ ਜਿਹੜੀ ਹੈ ਅੱਜ ਉਹਨਾਂ ਦੇ ਜੱਦੀ ਪਿੰਡ ਜਿਹੜੇ ਲਿਜਾਇਆ ਜਾ ਰਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਕਿਉਂਕਿ ਕੱਲ ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ। ਕੱਲ ਦੁਪਹਿਰ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਉਹਨਾਂ ਦੇ ਖੇਤ ਦੇ ਵਿੱਚ ਕੀਤਾ ਜਾਣਾ। ਤਾਂ ਅੱਜ ਚੰਡੀਗੜ੍ਹ ਤੋਂ ਬਾਦਲ ਪਿੰਡ ਦੇ ਲਈ ਰਵਾਨਾ ਹੋਏ ਨੇ। ਤਾਂ ਦੇਖੋ ਹਾਲਾਂਕਿ ਕਿੰਨੇ ਘੰਟੇ ਹੋ ਚੁੱਕੇ ਨੇ, ਕਿੰਨਾ ਸਮਾਂ ਹੋ ਚੁੱਕਿਆ, ਪਰ ਬਾਵਜੂਦ ਇਸ ਦੇ ਤੁਸੀਂ ਇਹ ਦੇਖੋ ਕਿ ਕਿੰਨਾ ਸਮਾਂ ਲੱਗ ਰਿਹਾ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਜਗ੍ਹਾ ਤੇ ਰੁਕਣਾ ਪੈਂਦਾ, ਜਗ੍ਹਾ ਤੇ ਕਿਉਂਕਿ ਜਿਹੜੇ ਲੋਕ ਚਾਹੁਣ ਵਾਲੇ ਨੇ, ਜਿਸ ਤਰ੍ਹਾਂ ਪਿੱਛੇ ਅਸੀਂ ਕਰੀਬ 6 ਵਜੇ ਇੱਕ ਜਗ੍ਹਾ ਤੋਂ ਜਿੱਥੋਂ ਲਾਈਵ ਦੇ ਰਹੇ ਸੀ ਤਾਂ ਉੱਥੇ ਉਹਨਾਂ ਲੋਕਾਂ ਨੇ ਦੱਸਿਆ ਸੀ ਕਿ ਉਹ ਦੁਪਹਿਰ 2 ਵਜੇ ਤੋਂ ਖੜੇ ਸੀ। ਤੁਸੀਂ ਦੇਖੋ ਵੀ ਜਿਹੜੇ 4 ਘੰਟੇ ਤੋਂ ਲੋਕ ਉੱਥੇ ਖੜੇ ਸੀ ਤਾਂ ਉਹਨਾਂ ਦੇ ਵਿੱਚ ਕਿੰਨਾ ਸਨੇਹ ਹੋਵੇਗਾ, ਕਿੰਨਾ ਪਿਆਰ ਹੋਵੇਗਾ, ਕਿੰਨੀ ਮੁਹੱਬਤ ਹੋਵੇਗੀ ਆਪਣੇ ਉਸ ਆਗੂ ਨੂੰ ਲੈ ਕੇ। ਤਾਂ ਜਿਹੜੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਉਡੀਕ ਰਹੇ ਸੀ। ਤਾਂ ਇਹ ਇਕੱਲਾ ਉਹਨਾਂ ਦਾ ਇਕੱਲਿਆਂ ਦੀ ਗੱਲ ਨਹੀਂ, ਇਹ ਜਗ੍ਹਾ ਤੇ ਜਿੱਥੇ ਵੀ ਲੋਕ ਖੜੇ ਨੇ ਉਹ ਇਸੇ ਤਰ੍ਹਾਂ ਖੜੇ ਨੇ 4 ਘੰਟੇ ਤੋਂ, ਜਿਹੜੇ ਉਡੀਕ ਰਹੇ ਨੇ ਕਿ ਕਾਫਲਾ ਆਏਗਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਦੇਹ ਹੈ ਉਸ ਨੂੰ ਲੈ ਕੇ ਲੰਘਣਗੇ। ਤਾਂ ਇਹ ਸਾਹਮਣੇ ਐਂਬੂਲੈਂਸ ਜਾ ਰਹੀ ਹੈ ਔਰ ਉਸ ਐਂਬੂਲੈਂਸ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲਿਜਾਇਆ ਜਾ ਰਿਹਾ। ਹਾਲਾਂਕਿ ਅਸੀਂ ਦੂਜੇ ਪਾਸੇ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਉਹ ਤਸਵੀਰ ਵੀ ਲਗਾਤਾਰ ਅਸੀਂ ਉਹ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਹਨੇਰਾ ਹੋ ਗਿਆ, ਲਾਈਟਾਂ ਜਗ ਪਈਆਂ ਔਰ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਹਲੇ ਦੇਖੋ 2 ਘੰਟੇ ਤੋਂ ਲੱਗਦਾ ਕਿ ਵੱਧ ਸਮਾਂ ਲੱਗ ਜਾਏਗਾ। ਹਲੇ ਅੱਗੇ ਬਠਿੰਡਾ ਦੇ ਵਿੱਚ ਲੱਗਦਾ ਕਿ ਕਾਫੀ ਗਿਣਤੀ ਦੇ ਵਿੱਚ ਲੋਕ ਜਿਹੜੇ ਇਕੱਠੇ ਹੋਣਗੇ। ਫਿਰ ਪਿੰਡ ਪਹੁੰਚਣ ਤੱਕ ਜਿਹੜੇ ਰਸਤੇ ਦੇ ਵਿੱਚ ਕਈ ਪਿੰਡ ਆਉਂਦੇ ਨੇ ਕਿਉਂਕਿ ਚਾਹੇ ਕੋਈ ਪਿੰਡ ਆਇਆ, ਚਾਹੇ ਕੋਈ ਕਸਬਾ ਆਇਆ, ਚਾਹੇ ਕੋਈ ਸ਼ਹਿਰ ਆਇਆ, ਕੋਈ ਐਸੀ ਜਗ੍ਹਾ ਨਹੀਂ ਆਈ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਲੋਕ ਇਕੱਠੇ ਨਾ ਖੜੇ ਹੋਣ। ਹਰ ਜਗ੍ਹਾ ਤੇ ਲੋਕ ਇਕੱਠੇ ਹੋਏ ਸੀ, ਹਰ ਜਗ੍ਹਾ ਤੇ ਲੋਕ ਇਕੱਠੇ ਹੋ ਕੇ ਖੜੇ ਸੀ। ਤਾਂ ਇਸ ਕਰਕੇ ਹਰ ਜਗ੍ਹਾ ਤੇ ਰੁਕਣਾ ਪੈਂਦਾ, ਹਰ ਜਗ੍ਹਾ ਤੇ ਉਹਨਾਂ ਨੂੰ ਮਿਲਣਾ ਪੈਂਦਾ। ਜਿਹੜੇ ਸਨੇਹੀ ਨੇ, ਜਿਹੜੇ ਚਾਹੁਣ ਵਾਲੇ ਨੇ, ਪਿਆਰ ਕਰਨ ਵਾਲੇ ਨੇ, ਉਹਨਾਂ ਨੂੰ ਮਿਲਿਆ ਜਾਂਦਾ। ਉਹਨਾਂ ਦਾ ਜਿਹੜਾ ਉਹਨਾਂ ਦੀ ਸ਼ਰਧਾਂਜਲੀ ਹੈ ਉਹ
ਜਿਹੜਾ ਹੈਗਾ ਉਹ ਦਿੰਦੇ ਨੇ। ਤਾਂ ਇਹ ਐਂਬੂਲੈਂਸ ਹੈ ਜਿਹੜੀ ਆ ਤਸਵੀਰ ਤੁਹਾਨੂੰ ਹੁਣ ਬਿਲਕੁਲ ਐਂਬੂਲੈਂਸ ਦੇ ਅਸੀਂ ਬਰਾਬਰ ਜਾ ਰਹੇ ਹਾਂ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਐਂਬੂਲੈਂਸ ਦੇ ਵਿੱਚ ਲਿਜਾਇਆ ਜਾ ਰਿਹਾ। ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਨਾਲ ਨੇ, ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲ ਨੇ, ਵਿਕਰਮ ਸਿੰਘ ਮਜੀਠੀਆ ਨਾਲ ਨੇ। ਤਾਂ ਇਹ ਤਿੰਨੋਂ ਜਾਣੇ ਜਿਹੜੇ ਨੇ ਉਸ ਐਂਬੂਲੈਂਸ ਦੇ ਵਿੱਚ ਮੌਜੂਦ ਨੇ। ਤੁਸੀਂ ਦੇਖੋ ਕਿ ਵਿਕਰਮ ਮਜੀਠੀਆ ਚੰਡੀਗੜ੍ਹ ਤੋਂ ਲੈ ਕੇ ਐਂਬੂਲੈਂਸ ਲਗਾਤਾਰ ਚਲਾ ਰਹੇ ਨੇ ਔਰ ਉੱਥੋਂ ਲੈ ਕੇ ਇੱਥੋਂ ਤੱਕ ਕੰਟੀਨਿਊਸਲੀ ਚੱਲ ਰਹੇ ਨੇ। ਕਿਤੇ ਉਹਨਾਂ ਨੇ ਰੁਕ ਕੇ ਮੈਂ ਨਹੀਂ ਦੇਖਿਆ ਕਿ ਉਹ ਕਿਤੇ ਉਤਰੇ ਹੋਣ ਤੇ 5 ਮਿੰਟ ਰੁਕੇ ਹੋਣ, ਕਿਤੇ ਵੀ ਮੈਂ ਨਹੀਂ ਦੇਖਿਆ। ਸੁਖਬੀਰ ਸਿੰਘ ਬਾਦਲ ਜਿੱਥੇ ਬੈਠੇ ਸੀ ਉਸੇ ਤਰ੍ਹਾਂ ਉਹ ਬੈਠੇ ਹੋਏ ਨੇ। ਤਾਂ ਇਹ ਲਗਾਤਾਰ ਜਿਹੜਾ ਹੈਗਾ ਕਾਫਲਾ ਅੱਗੇ ਚੱਲ ਰਿਹਾ। ਇੱਥੇ ਲੋਕ ਫਿਰ ਚਾਹੁਣ ਵਾਲੇ ਜਿਹੜੇ ਨੇ ਉਹ ਦੇਖੋ ਤੁਸੀਂ ਜਿਹੜੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਨੇ, ਤੁਹਾਨੂੰ ਉਹ ਤਸਵੀਰ ਦਿਖਾ ਦਿੰਨੇ ਆ। ਦੇਖੋ ਇੱਥੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਨੇ ਲੋਕ, ਇੱਥੇ ਇਕੱਠੇ ਹੋਏ ਨੇ ਲੋਕ। ਇੱਥੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਔਰ ਇੱਥੇ ਵੀ ਦੇਖੋ ਲੋਕ ਇਕੱਠੇ ਹੋਏ ਨੇ। ਜਿੱਥੇ ਕਿਤੇ ਵੀ ਰੁਕਦੇ ਨੇ ਲੋਕ ਉੱਥੇ ਹੀ ਰੁਕ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਨੇ। ਉਹ ਤਸਵੀਰ ਤੁਹਾਨੂੰ ਦੇਖੋ, ਹਨੇਰਾ ਹੋ ਗਿਆ ਤਾਂ ਵੀ ਲੋਕ ਖੜੇ ਨੇ। ਉਹ ਤਸਵੀਰ ਆ ਜਿਹੜੀ ਉਹ ਤੁਹਾਨੂੰ ਦਿਖਾ ਰਹੇ ਆ। ਤੇ ਸਾਹਮਣੇ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲਿਜਾਇਆ ਜਾ ਰਿਹਾ ਔਰ ਇਹ ਤਸਵੀਰ ਹੈ ਐਂਬੂਲੈਂਸ ਜਿਹੜੀ ਉਹ ਖੜੀ ਹੈ। ਇੱਧਰ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਵੀ ਮੌਜੂਦ ਨੇ। ਹਰ ਜਗ੍ਹਾ ਤੇ ਇਹ ਲੋਕ ਜਿੱਥੇ ਜਿੱਥੇ ਜੋ ਪਿੰਡ ਆਉਂਦਾ, ਸ਼ਹਿਰ ਆਉਂਦਾ, ਹਰ ਜਗ੍ਹਾ ਤੇ ਇਹ ਲੋਕ ਮੌਜੂਦ ਹੁੰਦੇ ਨੇ। ਤੁਸੀਂ ਦੇਖੋ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਨੇ ਅੱਗੇ, ਜਿਹੜੇ ਵੀ ਲੋਕ ਉਹਨਾਂ ਨੂੰ ਮਿਲ ਰਹੇ ਨੇ ਇੱਥੇ ਉਹ ਸਾਰਿਆਂ ਨੂੰ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਕਿ ਉਹ ਸਰਦਾਰ ਬਾਦਲ ਹੋਰਾਂ ਦੀ ਇਸ ਅੰਤਿਮ ਵਿਦਾਈ ਵੇਲੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇੱਥੇ ਆਏ ਨੇ। ਤਾਂ ਇੱਥੋਂ ਪਤਾ ਲੱਗਦਾ ਹੈ ਕਿ ਕਿੰਨਾ ਕੁ ਲੋਕ ਚਾਹੁੰਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਔਰ ਇਹ ਆਖਰੀ ਸਫ਼ਰ ਉਹਨਾਂ ਦਾ ਇਸ ਐਂਬੂਲੈਂਸ ਦੇ ਵਿੱਚ ਤੈਅ ਹੋ ਰਿਹਾ। ਤਾਂ ਇਸ ਐਂਬੂਲੈਂਸ ਦੇ ਵਿੱਚ ਲਿਜਾਇਆ ਜਾ ਰਿਹਾ ਔਰ ਇੱਕ ਤੋਂ ਬਾਅਦ ਇੱਕ ਲਗਾਤਾਰ ਥਾਵਾਂ ਤੇ ਜਿਹੜਾ ਇਹ ਕਾਫਲਾ ਰੁਕਦਾ, ਇਹ ਪੜਾਅ ਜਿਹੜਾ ਉਹ ਰੁਕਦਾ ਔਰ ਤਸਵੀਰਾਂ ਤੁਹਾਡੇ ਸਾਹਮਣੇ ਨੇ। ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ ਤੁਹਾਨੂੰ ਹਰ ਤਸਵੀਰ ਦਿਖਾਉਣ ਦੀ। ਤਾਂ ਇੱਕ ਵਾਰ ਫਿਰ ਤੋਂ ਕਾਫਲਾ ਜਿਹੜਾ ਉਹ ਰਵਾਨਾ ਹੋਇਆ। ਇਸ ਤੋਂ ਅੱਗੇ ਹੁਣ ਹੋਰ ਵੀ ਜਿਹੜਾ ਵੀ ਕੋਈ ਪਿੰਡ ਆਏਗਾ, ਸ਼ਹਿਰ ਆਏਗਾ, ਹਰ ਜਗ੍ਹਾ ਤੇ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਇਹ ਕਾਫਲਾ ਰੁਕੇਗਾ। ਉਹ ਕਿਉਂਕਿ ਹਰ ਜਗ੍ਹਾ ਤੇ ਲੋਕ ਖੜੇ ਹੁੰਦੇ ਨੇ, ਲੋਕ ਮੌਜੂਦ ਹੁੰਦੇ ਨੇ। ਤਾਂ ਅਜਿਹੇ ਦੇ ਵਿੱਚ ਇਹ ਕਾਫਲਾ ਰੋਕਿਆ ਜਾਂਦਾ ਹੈ ਕਿਉਂਕਿ ਜਿਹੜੇ ਲੋਕ ਇੰਤਜ਼ਾਰ ਕਰ ਰਹੇ ਨੇ ਕਈ ਘੰਟਿਆਂ ਤੋਂ, ਤਾਂ ਉਹਨਾਂ ਨੂੰ ਇਹ ਨਾ ਲੱਗੇ ਕਿ ਜਿਸ ਮਹਿਬੂਬ ਆਗੂ ਨੂੰ ਅਸੀਂ ਉਡੀਕ ਰਹੇ ਸੀ, ਜਿਸ ਨੂੰ ਆਖਰੀ ਸਮੇਂ ਅਸੀਂ ਸ਼ਰਧਾਂਜਲੀ ਦੇਣਾ ਚਾਹੁੰਦੇ ਸੀ, ਉਸ ਨੂੰ ਅਸੀਂ ਸ਼ਰਧਾਂਜਲੀ ਨਹੀਂ ਦੇ ਸਕੇ। ਤੇ ਇਸ ਕਰਕੇ ਕਿਸੇ ਦੇ ਮਨ ਦੇ ਵਿੱਚ ਤਾਂਘ ਨਾ ਰਹਿ ਜਾਵੇ। ਤਾਂ ਸਭ ਬੇਸ਼ੱਕ ਹਨੇਰਾ ਹੋ ਗਿਆ, ਤੁਸੀਂ ਦੇਖੋ ਕਿ ਕਰੀਬ ਹਨੇਰਾ ਜਿਹੜਾ ਹੋ ਚੁੱਕਿਆ। ਲਾਈਟਾਂ ਜਗ ਰਹੀਆਂ ਨੇ, ਸਟਰੀਟ ਲਾਈਟਾਂ ਸੜਕ ਤੇ ਜਗ ਪਈਆਂ ਨੇ ਔਰ ਗੱਡੀਆਂ ਦੀਆਂ ਲਾਈਟਾਂ ਜਗ ਪਈਆਂ ਨੇ। ਤਾਂ ਹਲੇ ਬਾਦਲ ਪਿੰਡ ਦੂਰ ਹੈ। ਹਲੇ ਦੇਖੋ ਬਠਿੰਡੇ ਤੋਂ ਬਾਅਦ ਕਈ ਪਿੰਡ ਆਉਣੇ ਨੇ, ਬਾਦਲ ਪਿੰਡ ਫੇਰ ਜਾ ਕੇ ਆਉਣਾ। ਤਾਂ ਹਲੇ ਟਾਈਮ ਲੱਗਣਾ ਔਰ ਹਜੇ ਕਾਫੀ ਟਾਈਮ ਆ ਜਿਹੜਾ ਉਹ ਲੱਗ ਸਕਦਾ ਹੈ ਕਿਉਂਕਿ ਰੁਕਦੇ ਰੁਕਾਉਂਦੇ, ਹੌਲੀ ਹੌਲੀ ਖੜਦੇ ਖੜਾਉਂਦੇ ਜਿਹੜਾ ਹੈਗਾ ਅੱਗੇ ਜਿਹੜਾ ਵੱਧ ਰਿਹਾ ਇਹ ਕਾਫਲਾ, ਜਿਸ ਕਾਫਲੇ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲਿਜਾਇਆ ਜਾ ਰਿਹਾ, ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਜਾਇਆ ਜਾ ਰਿਹਾ। ਇਹ ਐਂਬੂਲੈਂਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ। ਇਸ ਐਂਬੂਲੈਂਸ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਵਿਕਰਮ ਮਜੀਠੀਆ ਇਸ ਐਂਬੂਲੈਂਸ ਨੂੰ ਚਲਾ ਰਹੇ ਨੇ। ਤੁਸੀਂ ਦੇਖੋ ਵੀ ਦੁਪਹਿਰ ਤੋਂ ਲੈ ਕੇ ਹੁਣ ਤੱਕ ਵਿਕਰਮ ਮਜੀਠੀਆ ਇਸੇ ਤਰ੍ਹਾਂ ਇਸ ਐਂਬੂਲੈਂਸ ਨੂੰ ਚਲਾ ਰਹੇ ਨੇ। ਵਿਕਰਮ ਮਜੀਠੀਆ ਦੀ ਤਸਵੀਰ ਹੈ ਜਿਹੜੀ ਤੁਸੀਂ ਦੇਖ ਰਹੇ ਹੋ। ਹੋਏ ਨੇ ਤਾਂ ਜਗ੍ਹਾ ਜਗ੍ਹਾ ਤੇ ਰੁਕਣਾ ਪੈਂਦਾ ਹੈ, ਕਾਫਲਾ ਜਗ੍ਹਾ ਜਗ੍ਹਾ ਤੇ ਰੁਕਦਾ। ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਰਾਮਪੁਰਾ ਫੂਲ ਕ੍ਰੋਸ ਕਰਕੇ ਅੱਗੇ ਜਿਹੜਾ ਟੋਲ ਨਾਕਾ, ਜਿਹੜਾ ਟੋਲ ਟੈਕਸ ਕ੍ਰੋਸ ਕੀਤਾ ਤਾਂ ਉਸ ਤੋਂ ਅੱਗੇ ਦੇਖੋ ਕਿਵੇਂ ਇੱਥੇ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਇਹ ਗੱਡੀਆਂ ਦਾ ਕਾਫਲਾ ਜਿਹੜਾ ਉਹ ਨਜ਼ਰ ਆਏਗਾ ਕਿਉਂਕਿ ਇੱਥੇ ਵੀ ਲੱਗਦਾ ਹੈ ਕਿ ਅੱਗੇ ਜ਼ਰੂਰ ਸੰਗਤ ਮੌਜੂਦ ਹੋਏਗੀ। ਤਾਂ ਜਗ੍ਹਾ ਜਗ੍ਹਾ ਤੇ ਜਿਹੜਾ ਹੈਗਾ ਇਸ
ਅੰਤਿਮ ਯਾਤਰਾ ਕਹਿ ਲਈਏ, ਕਿਉਂਕਿ ਅੱਜ ਚੰਡੀਗੜ੍ਹ ਤੋਂ ਬਾਦਲ ਪਿੰਡ ਦੇ ਲਈ ਜਿਹੜੀ ਉਹਨਾਂ ਦੀ ਕਹਿ ਸਕਦੇ ਹਾਂ ਕਿ ਆਖਰੀ ਯਾਤਰਾ ਜਿਹੜੀ ਹੈ ਅੱਜ ਉਹਨਾਂ ਦੇ ਜੱਦੀ ਪਿੰਡ ਜਿਹੜੇ ਲਿਜਾਇਆ ਜਾ ਰਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਕਿਉਂਕਿ ਕੱਲ ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਸੰਸਕਾਰ ਕੀਤਾ ਜਾਣਾ। ਕੱਲ ਦੁਪਹਿਰ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਉਹਨਾਂ ਦੇ ਖੇਤ ਦੇ ਵਿੱਚ ਕੀਤਾ ਜਾਣਾ। ਤਾਂ ਅੱਜ ਚੰਡੀਗੜ੍ਹ ਤੋਂ ਬਾਦਲ ਪਿੰਡ ਦੇ ਲਈ ਰਵਾਨਾ ਹੋਏ ਨੇ। ਤਾਂ ਦੇਖੋ ਹਾਲਾਂਕਿ ਕਿੰਨੇ ਘੰਟੇ ਹੋ ਚੁੱਕੇ ਨੇ, ਕਿੰਨਾ ਸਮਾਂ ਹੋ ਚੁੱਕਿਆ, ਪਰ ਬਾਵਜੂਦ ਇਸ ਦੇ ਤੁਸੀਂ ਇਹ ਦੇਖੋ ਕਿ ਕਿੰਨਾ ਸਮਾਂ ਲੱਗ ਰਿਹਾ ਹੈ, ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਜਗ੍ਹਾ ਜਗ੍ਹਾ ਤੇ ਰੁਕਣਾ ਪੈਂਦਾ ਹੈ, ਜਗ੍ਹਾ ਜਗ੍ਹਾ ਤੇ ਕਿਉਂਕਿ ਜਿਹੜੇ ਲੋਕ ਚਾਹੁਣ ਵਾਲੇ ਨੇ, ਜਿਸ ਤਰ੍ਹਾਂ ਪਿੱਛੇ ਅਸੀਂ ਕਰੀਬ 6 ਵਜੇ ਇੱਕ ਜਗ੍ਹਾ ਤੋਂ ਜਿੱਥੋਂ ਲਾਈਵ ਦੇ ਰਹੇ ਸੀ, ਤਾਂ ਉੱਥੇ ਉਹਨਾਂ ਲੋਕਾਂ ਨੇ ਦੱਸਿਆ ਸੀ ਕਿ ਉਹ ਦੁਪਹਿਰ 2 ਵਜੇ ਤੋਂ ਖੜੇ ਸੀ। ਤੁਸੀਂ ਦੇਖੋ ਵੀ ਜਿਹੜੇ 4 ਘੰਟੇ ਤੋਂ ਲੋਕ ਉੱਥੇ ਖੜੇ ਸੀ, ਤਾਂ ਉਹਨਾਂ ਦੇ ਵਿੱਚ ਕਿੰਨਾ ਸਨੇਹ ਹੋਏਗਾ, ਕਿੰਨਾ ਪਿਆਰ ਹੋਵੇਗਾ, ਕਿੰਨੀ ਮੁਹੱਬਤ ਹੋਵੇਗੀ ਆਪਣੇ ਉਸ ਆਗੂ ਨੂੰ ਲੈ ਕੇ। ਤਾਂ ਜਿਹੜੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਉਡੀਕ ਰਹੇ ਸੀ, ਤਾਂ ਇਹ ਇਕੱਲਾ ਉਹਨਾਂ ਦਾ ਇਕੱਲਿਆਂ ਦੀ ਗੱਲ ਨਹੀਂ, ਇਹ ਜਗ੍ਹਾ ਜਗ੍ਹਾ ਤੇ ਜਿੱਥੇ ਜਿੱਥੇ ਵੀ ਲੋਕ ਖੜੇ ਨੇ ਉਹ ਇਸੇ ਤਰ੍ਹਾਂ ਖੜੇ ਨੇ 4-4 ਘੰਟੇ ਤੋਂ, ਜਿਹੜੇ ਉਡੀਕ ਰਹੇ ਨੇ ਕਿ ਕਾਫਲਾ ਆਏਗਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਦੇਹ ਹੈ ਉਸ ਨੂੰ ਲੈ ਕੇ ਲੰਘਣਗੇ। ਤਾਂ ਇਹ ਸਾਹਮਣੇ ਐਂਬੂਲੈਂਸ ਜਾ ਰਹੀ ਹੈ ਔਰ ਉਸ ਐਂਬੂਲੈਂਸ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲਿਜਾਇਆ ਜਾ ਰਿਹਾ। ਹਾਲਾਂਕਿ ਅਸੀਂ ਦੂਜੇ ਪਾਸੇ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਉਹ ਤਸਵੀਰ ਵੀ ਲਗਾਤਾਰ ਅਸੀਂ ਉਹ ਤਸਵੀਰਾਂ ਦਿਖਾ ਰਹੇ ਹਾਂ, ਕਿਉਂਕਿ ਹਨੇਰਾ ਹੋ ਗਿਆ, ਲਾਈਟਾਂ ਜਗ ਪਈਆਂ ਔਰ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਹਲੇ ਦੇਖੋ 2 ਘੰਟੇ ਤੋਂ ਲੱਗਦਾ ਕਿ ਵੱਧ ਸਮਾਂ ਲੱਗ ਜਾਏਗਾ। ਹਲੇ ਅੱਗੇ ਬਠਿੰਡਾ ਦੇ ਵਿੱਚ ਲੱਗਦਾ ਕਿ ਕਾਫੀ ਗਿਣਤੀ ਦੇ ਵਿੱਚ ਲੋਕ ਜਿਹੜੇ ਇਕੱਠੇ ਹੋਣਗੇ। ਫਿਰ ਪਿੰਡ ਪਹੁੰਚਣ ਤੱਕ ਜਿਹੜੇ ਰਸਤੇ ਦੇ ਵਿੱਚ ਕਈ ਪਿੰਡ ਆਉਂਦੇ ਨੇ, ਕਿਉਂਕਿ ਚਾਹੇ ਕੋਈ ਪਿੰਡ ਆਇਆ, ਚਾਹੇ ਕੋਈ ਕਸਬਾ ਆਇਆ, ਚਾਹੇ ਕੋਈ ਸ਼ਹਿਰ ਆਇਆ, ਕੋਈ ਐਸੀ ਜਗ੍ਹਾ ਨਹੀਂ ਆਈ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਲੋਕ ਇਕੱਠੇ ਨਾ ਖੜੇ ਹੋਣ। ਹਰ ਜਗ੍ਹਾ ਤੇ ਲੋਕ ਇਕੱਠੇ ਹੋਏ ਸੀ, ਹਰ ਜਗ੍ਹਾ ਤੇ ਲੋਕ ਇਕੱਠੇ ਹੋ ਕੇ ਖੜੇ ਸੀ। ਤਾਂ ਇਸ ਕਰਕੇ ਹਰ ਜਗ੍ਹਾ ਤੇ ਰੁਕਣਾ ਪੈਂਦਾ, ਹਰ ਜਗ੍ਹਾ ਤੇ ਉਹਨਾਂ ਨੂੰ ਮਿਲਣਾ ਪੈਂਦਾ। ਜਿਹੜੇ ਸਨੇਹੀ ਨੇ, ਜਿਹੜੇ ਚਾਹੁਣ ਵਾਲੇ ਨੇ, ਪਿਆਰ ਕਰਨ ਵਾਲੇ ਨੇ, ਉਹਨਾਂ ਨੂੰ ਮਿਲਿਆ ਜਾਂਦਾ। ਉਹਨਾਂ ਦਾ ਜਿਹੜਾ ਉਹਨਾਂ ਦੀ ਸ਼ਰਧਾਂਜਲੀ ਹੈ ਉਹ ਜਿਹੜਾ ਹੈਗਾ ਉਹ ਦਿੰਦੇ ਨੇ। ਤਾਂ ਇਹ ਜਿਹੜੀ ਆ ਤਸਵੀਰ ਤੁਹਾਨੂੰ ਹੁਣ ਬਿਲਕੁਲ ਐਂਬੂਲੈਂਸ ਦੇ ਅਸੀਂ ਬਰਾਬਰ ਜਾ ਰਹੇ ਹਾਂ ਔਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਐਂਬੂਲੈਂਸ ਦੇ ਵਿੱਚ ਲਿਜਾਇਆ ਜਾ ਰਿਹਾ। ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਨਾਲ ਨੇ, ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲ ਨੇ, ਬਿਕਰਮ ਸਿੰਘ ਮਜੀਠੀਆ ਨਾਲ ਨੇ। ਤਾਂ ਇਹ ਤਿੰਨੋਂ ਜਾਣੇ ਜਿਹੜੇ ਨੇ ਉਸ ਐਂਬੂਲੈਂਸ ਦੇ ਵਿੱਚ ਮੌਜੂਦ ਨੇ। ਤੁਸੀਂ ਦੇਖੋ ਕਿ ਬਿਕਰਮ ਮਜੀਠੀਆ ਚੰਡੀਗੜ੍ਹ ਤੋਂ ਲੈ ਕੇ ਐਂਬੂਲੈਂਸ ਲਗਾਤਾਰ ਚਲਾ ਰਹੇ ਨੇ ਔਰ ਉੱਥੋਂ ਲੈ ਕੇ ਇੱਥੋਂ ਤੱਕ ਕੰਟੀਨਿਊਸਲੀ ਚੱਲ ਰਹੇ ਨੇ। ਕਿਤੇ ਉਹਨਾਂ ਨੇ ਰੁਕ ਕੇ ਮੈਂ ਨਹੀਂ ਦੇਖਿਆ ਕਿ ਉਹ ਕਿਤੇ ਉਤਰੇ ਹੋਣ ਤੇ 5 ਮਿੰਟ ਰੁਕੇ ਹੋਣ, ਕਿਤੇ ਵੀ ਮੈਂ ਨਹੀਂ ਦੇਖਿਆ। ਸੁਖਬੀਰ ਸਿੰਘ ਬਾਦਲ ਜਿੱਥੇ ਬੈਠੇ ਸੀ ਉਸੇ ਤਰ੍ਹਾਂ ਉਹ ਬੈਠੇ ਹੋਏ ਨੇ। ਤਾਂ ਇਹ ਲਗਾਤਾਰ ਜਿਹੜਾ ਹੈਗਾ ਕਾਫਲਾ ਅੱਗੇ ਚੱਲ ਰਿਹਾ। ਤਾਂ ਇੱਥੇ ਲੋਕ ਫਿਰ ਚਾਹੁਣ ਵਾਲੇ ਜਿਹੜੇ ਨੇ ਉਹ ਦੇਖੋ ਤੁਸੀਂ ਜਿਹੜੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਨੇ, ਤੁਹਾਨੂੰ ਉਹ ਤਸਵੀਰ ਦਿਖਾ ਦਿੰਨੇ ਆ। ਦੇਖੋ ਇੱਥੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਨੇ ਲੋਕ, ਇੱਥੇ ਇਕੱਠੇ ਹੋਏ ਨੇ ਲੋਕ। ਇੱਥੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਔਰ ਇੱਥੇ ਵੀ ਦੇਖੋ ਲੋਕ ਇਕੱਠੇ ਹੋਏ ਨੇ। ਜਿੱਥੇ ਕਿਤੇ ਵੀ ਰੁਕਦੇ ਨੇ ਲੋਕ ਉੱਥੇ ਹੀ ਰੁਕ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਨੇ। ਉਹ ਤਸਵੀਰ ਤੁਹਾਨੂੰ ਦੇਖੋ, ਹਨੇਰਾ ਹੋ ਗਿਆ ਤਾਂ ਵੀ ਲੋਕ ਖੜੇ ਨੇ। ਉਹ ਤਸਵੀਰ ਆ ਜਿਹੜੀ ਉਹ ਤੁਹਾਨੂੰ ਦਿਖਾ ਰਹੇ ਆ। ਤੇ ਸਾਹਮਣੇ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲਿਜਾਇਆ ਜਾ ਰਿਹਾ ਔਰ ਇਹ ਤਸਵੀਰ ਹੈ ਐਂਬੂਲੈਂਸ ਜਿਹੜੀ ਉਹ ਖੜੀ ਹੈ। ਇੱਧਰ ਵੱਡੀ ਗਿਣਤੀ ਦੇ ਵਿੱਚ ਇੱਥੇ ਵੀ ਮੌਜੂਦ ਨੇ। ਹਰ ਜਗ੍ਹਾ ਤੇ ਇਹ ਲੋਕ ਜਿੱਥੇ ਜਿੱਥੇ ਪਿੰਡ ਆਉਂਦਾ, ਸ਼ਹਿਰ ਆਉਂਦਾ, ਹਰ ਜਗ੍ਹਾ ਤੇ ਇਹ ਲੋਕ ਮੌਜੂਦ ਨੇ। ਤੁਸੀਂ ਦੇਖੋ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਨੇ ਅੱਗੇ, ਜਿਹੜੇ ਵੀ ਲੋਕ ਉਹਨਾਂ ਨੂੰ ਮਿਲ ਰਹੇ ਨੇ ਇੱਥੇ ਉਹ ਸਾਰਿਆਂ ਨੂੰ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਕਿ ਉਹ ਸਰਦਾਰ ਬਾਦਲ ਹੋਰਾਂ ਦੀ ਇਸ ਅੰਤਿਮ ਵਿਦਾਈ ਵੇਲੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇੱਥੇ ਆਏ ਨੇ। ਤਾਂ ਇੱਥੋਂ ਪਤਾ ਲੱਗਦਾ ਹੈ ਕਿ ਕਿੰਨਾ ਕੁ ਲੋਕ ਚਾਹੁੰਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਔਰ ਇਹ ਆਖਰੀ ਸਫ਼ਰ ਉਹਨਾਂ ਦਾ ਇਸ ਐਂਬੂਲੈਂਸ ਦੇ ਵਿੱਚ ਤੈਅ ਹੋ ਰਿਹਾ। ਤਾਂ ਇਸ ਐਂਬੂਲੈਂਸ ਦੇ ਵਿੱਚ ਲਿਜਾਇਆ ਜਾ ਰਿਹਾ ਔਰ ਇੱਕ ਤੋਂ ਬਾਅਦ ਇੱਕ ਲਗਾਤਾਰ
ਥਾਵਾਂ ਤੇ ਜਿਹੜਾ ਇਹ ਕਾਫਲਾ ਰੁਕਦਾ ਹੈ, ਇਹ ਪੜਾਅ ਜਿਹੜਾ ਉਹ ਰੁਕਦਾ ਹੈ ਔਰ ਤਸਵੀਰਾਂ ਤੁਹਾਡੇ ਸਾਹਮਣੇ ਨੇ। ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ ਤੁਹਾਨੂੰ ਹਰ ਤਸਵੀਰ ਦਿਖਾਉਣ ਦੀ। ਤਾਂ ਇੱਕ ਵਾਰ ਫਿਰ ਤੋਂ ਕਾਫਲਾ ਜਿਹੜਾ ਉਹ ਰਵਾਨਾ ਹੋਇਆ। ਇਸ ਤੋਂ ਅੱਗੇ ਹੁਣ ਹੋਰ ਵੀ ਜਿਹੜਾ ਵੀ ਕੋਈ ਪਿੰਡ ਆਏਗਾ, ਸ਼ਹਿਰ ਆਏਗਾ, ਹਰ ਜਗ੍ਹਾ ਤੇ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਇਹ ਕਾਫਲਾ ਰੁਕੇਗਾ। ਉਹ ਕਿਉਂਕਿ ਹਰ ਜਗ੍ਹਾ ਤੇ ਲੋਕ ਖੜੇ ਹੁੰਦੇ ਨੇ, ਲੋਕ ਮੌਜੂਦ ਹੁੰਦੇ ਨੇ। ਤਾਂ ਅਜਿਹੇ ਦੇ